पाकिस्तानी फौज मुखी आसम मुनीर होना दी अमेरिकन प्रेसिडेंट डोनाल्ड ट्रंप होना दे नाल मुलाकात ते पाकिस्तान भर दे विच बल्ले बल्ले। KPK सूबे दे इलाके लकी मरबत दे विच गैस पाइपलाइन नूं जदकि जैकबाबाद दे विच जाफर एक्सप्रेस दे ट्रैक नूं धमाके दे नाल उड़ा दिता गया। रियासत मतरई मां वाला सलूक बंद करे, किसानां नूं जीण दिता जाए, किसान इत्तेहाद कौंसल दा बयान। इस्लामाबाद शहर दे विच दिल्ली वाला निजाम चलेगा या फिर असेंबली निजाम? जिम्मेदार सिर जोड़ के बैठ के ते लाइबेरिया दे जहाज दे विच सफर करदे एक फट्टर भारती शहरी नूं पाकिस्तान मैरीटाइम सिक्योरिटी ने सेवावां दित्तियां सेध दियां। सुनिया जे अज दियां खबरां च। ਇਹ ਪੰਜਾਬੀ ਰੇਡੀਓ USA ਦਾ ਕੈਲੀਫੋਰਨੀਆ ਫ੍ਰੈਜ਼ਨੋ ਸਟੂਡੀਓਸ ਹੈ। ਅਪਡੇਟ ਪਾਕਿਸਤਾਨ ਦੇ ਨਾਲ ਮੈਂ ਹਾਂ ਮਸੂਦ ਮੱਲੀ। ਮੇਰੇ ਵੱਲੋਂ ਸਭ ਦੇਖਣ ਔਰ ਸੁਣਨ ਵਾਲਿਆਂ ਦੀ ਸੇਵਾ 'ਚ ਬੜਾ ਅਦਬ ਭਰਿਆ ਨਿੱਘਾ ਜਿਹਾ ਦੋਵੇਂ ਹੱਥ ਜੋੜ ਕੇ ਸਲਾਮ ਆਦਾਬ ਔਰ ਸਤਿ ਸ੍ਰੀ ਅਕਾਲ। ਪਾਕਿਸਤਾਨ ਦੇ ਨਾਲ ਜੁੜੀਆਂ ਪਿਛਲੀਆਂ 24 ਘੰਟੇ ਦੀਆਂ ਗਰਮਾ ਗਰਮ ਭਗਤੀਆਂ ਖਬਰਾਂ ਦਾ ਇਹ ਬੁਲੇਟਿਨ ਲੈ ਕੇ ਆਪ ਸਭ ਦੇ ਰੂਬਰੂ ਹਾਜ਼ਰ ਹਾਂ। ਇਹ ਖਬਰਾਂ ਅਸੀਂ ਤੁਹਾਡੇ ਵਾਸਤੇ ਮੰਡੇ ਟੂ ਫਰਾਈਡੇ ਪੇਸ਼ ਕਰ ਰਹੇ ਹਾਂ। ਇਹਨਾਂ ਖਬਰਾਂ ਨੂੰ ਸਪਾਂਸਰ ਕਰਨਾ ਹੋਏ ਤਾਂ ਸਾਡਾ ਟੈਲੀਫੋਨ ਨੰਬਰ 408 272 5200 4082725200। ਇਹ ਖਬਰਾਂ ਤੁਹਾਡੇ ਵਾਸਤੇ ਪੰਜਾਬੀ ਰੇਡੀਓ USA ਦੇ ਨੈਸ਼ਨਲ ਔਰ ਇੰਟਰਨੈਸ਼ਨਲ ਰੇਡੀਓ ਨੈਟਵਰਕ ਦੇ ਨਾਲ ਪੰਜਾਬੀ ਰੇਡੀਓ USA ਔਰ ਪੰਜਾਬੀ TV USA ਦੇ ਡਿਜੀਟਲ ਔਰ ਸੋਸ਼ਲ ਮੀਡੀਆ ਪਲੇਟਫਾਰਮ ਤੇ ਵੀ ਸਿੱਧੀਆਂ ਪ੍ਰਸਾਰਿਤ ਕੀਤੀਆਂ ਜਾਂਦੀਆਂ ਨੇ। ਇਹਨਾਂ ਖਬਰਾਂ ਨੂੰ ਵੇਖਣ ਔਰ ਸੁਣਨ ਵਾਸਤੇ ਸਾਡੇ ਇਹ ਸਾਰੇ ਡਿਜੀਟਲ ਔਰ ਸੋਸ਼ਲ ਮੀਡੀਆ ਪਲੇਟਫਾਰਮਸ ਨੂੰ ज्वाइन करो, सब्सक्राइब करो, घंटी का बटन दबाओ ਤਾਂ ਜੇ ਤੁਹਾਡੇ ਤੱਕ ਤਾਜ਼ਾ ਬਤਾਜ਼ਾ ਅਪਡੇਟਸ ਪਹੁੰਚ ਸਕਣ। ਆਓ ਪਾਕਿਸਤਾਨ ਦੇ ਨਾਲ ਜੁੜੀਆਂ ਵੱਡੀਆਂ ਖਬਰਾਂ ਵੱਲ ਝਾਤੀ ਪਾਉਂਦੇ ਹਾਂ। ਹੁਣ ਤੋਂ ਕੁਝ ਘੰਟੇ ਪਹਿਲਾਂ ਵਾਈਟ ਹਾਊਸ ਦੇ ਵਿੱਚ ਅਮਰੀਕਨ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣੇ ਔਰ ਪਾਕਿਸਤਾਨੀ ਫੌਜ ਮੁਖੀ ਆਸਮ ਮੁਨੀਰ ਹੋਣਾ ਵਿਚਕਾਰ ਮੁਲਾਕਾਤ ਹੋਈ ਹੈ। ਇਸ ਮੁਲਾਕਾਤ ਤੋਂ ਬਾਅਦ ਉਹਦਾ ਤੇ ਪਾਕਿਸਤਾਨ 'ਚ ਬਹੁਤ ਬੱਲੇ ਬੱਲੇ ਚੱਲ ਰਹੀ ਹੈ, ਕਿਉਂਕਿ ਪਾਕਿਸਤਾਨ ਦੇ ਵਿੱਚ ਜ਼ਰੀਆਂ ਦਾ ਆਖਣਾ ਹੈ ਕਿ ਪਾਕਿਸਤਾਨ ਬਹੁਤ ਚਿਰ ਤੋਂ ਇਸ ਮੁਲਾਕਾਤ ਦਾ ਰੀਝਵਾਨ ਸੀਗਾ, ਖਾਸ ਕਰ ਉਦੋਂ ਜਦੋਂ ਪਾਕਿਸਤਾਨ ਔਰ ਭਾਰਤ ਦੀ ਲੜਾਈ ਬੰਦ ਹੋਈ ਔਰ ਉਸ ਤੋਂ ਬਾਅਦ ਭਾਰਤੀ ਜ਼ਿੰਮੇਦਾਰਾਂ ਦਾ ਇੱਕ ਜੱਥਾ ਜਿਹੜਾ ਅਮਰੀਕਾ ਦੀ ਫੇਰੀ ਤੇ ਆਇਆ ਸੀਗਾ, ਉਹਨਾਂ ਦੀ JD ਵੈਂਸ ਹੋਣਾ ਦੇ ਨਾਲ ਜਦੋਂ ਮੁਲਾਕਾਤ ਹੋਈ, ਉਸ ਤੋਂ ਬਾਅਦ ਹੁਣ ਪਾਕਿਸਤਾਨੀ ਫੌਜ ਮੁਖੀ ਦਾ ਡੋਨਲਡ ਟਰੰਪ ਹੋਣਾ ਦੇ ਨਾਲ ਇਸ ਤਰ੍ਹਾਂ ਮਿਲਣਾ ਔਰ ਮੁਲਾਕਾਤ ਨੂੰ ਪਾਕਿਸਤਾਨ ਦੇ ਵਿੱਚ ਇੱਕ ਸਿਆਸੀ ਜਾਂ ਸਫਾਰਤੀ ਮਾਮਲੇ ਦੀ ਜਿੱਤ ਸਮਝਿਆ ਜਾ ਰਿਹਾ ਹੈ। ਜਦਕਿ ਡੋਨਲਡ ਟਰੰਪ ਹੋਣਾ ਨੇ ਇਸ ਮਾਮਲੇ ਦੇ ਵਿੱਚ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਹੋਇਆਂ ਕੀ ਆਖਿਆ, ਆਓ ਉਹਦੇ 'ਚ ਕੁਝ ਬੋਲ ਸੁਣਨੇ ਹਾਂ। Well, I stopped a war between Pakistan. I love Pakistan. I think Modi is a fantastic man. I spoke to him last night. We're going to make a trade deal with Modi of India. But I stopped the war between Pakistan and India. This man was extremely influential in stopping it from the Pakistan side, Modi from the India side, and others. And they were going at it, and they're both nuclear countries. I got it stopped. I don't think I had one story. Did I have one story written about it? I stopped a war between two major nations, major nuclear nations. I don't think I had a story written about it, but that's okay. You know why? The people know. ਇਹ ਸਨ ਅਮਰੀਕੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣੇ, ਜਿਨ੍ਹਾਂ ਨੇ ਜਿੱਥੇ ਪਾਕਿਸਤਾਨੀ ਫੌਜ ਮੁਖੀ ਆਸਮ ਮੁਨੀਰ ਹੋਣਾ ਦੀ ਤਾਰੀਫ ਕੀਤੀ, ਉੱਥੇ ਹੀ ਉਹਨਾਂ ਨੇ ਭਾਰਤੀ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਹੋਣਾ ਨੂੰ ਵੀ ਇਸ ਜੰਗਬੰਦੀ ਦਾ ਪੂਰਾ ਕ੍ਰੈਡਿਟ ਦਿੱਤਾ। ਦੂਸਰੇ ਪਾਸੇ ਨਰਿੰਦਰ ਮੋਦੀ ਹੋਣਾ ਨੇ ਇਸ ਮੁਲਾਕਾਤ ਤੋਂ ਕੁਝ ਘੰਟੇ ਪਹਿਲਾਂ ਆਪਣੇ ਬਿਆਨ 'ਚ ਇੱਕ ਵਾਰ ਫਿਰ ਪੈਂਤਰਾ ਪਰਤਿਆ ਆਇਆ। ਪਹਿਲਾਂ ਤੇ ਉਹ ਇਹ ਗੱਲ ਮੰਨਣ ਨੂੰ ਤਿਆਰ ਹੀ ਨਹੀਂ ਸਨ ਕਿ ਪਾਕਿਸਤਾਨ ਔਰ ਭਾਰਤ ਵਿਚਕਾਰ ਹੋਣ ਵਾਲੀ ਲੜਾਈ ਹੈ ਜਿਹੜੀ ਉਹ ਡੋਨਲਡ ਟਰੰਪ ਹੋਣਾ ਨੇ ਰੁਕਵਾਈ, ਜਦਕਿ ਡੋਨਲਡ ਟਰੰਪ ਹੋਣੇ ਆਪਣੇ ਹਰ ਬਿਆਨ 'ਚ ਕਹਿ ਰਹੇ ਨੇ ਕਿ ਇਹ ਲੜਾਈ ਹੈ ਜਿਹੜੀ ਇਹ ਮੈਂ ਰੁਕਵਾਈ। ਜਦਕਿ ਨਰਿੰਦਰ ਮੋਦੀ ਹੋਣਾ ਦਾ ਹੁਣ ਤਾਜ਼ਾ ਬਿਆਨ 'ਚ ਇਹ ਆਖਣਾ ਹੈ ਕਿ ਇਹ ਲੜਾਈ ਰੋਕਣ ਦੀ ਬੇਨਤੀ ਪਾਕਿਸਤਾਨ ਵੱਲੋਂ ਕੀਤੀ ਗਈ, ਜਦਕਿ ਪਾਕਿਸਤਾਨ ਦਾ ਇਹ ਆਖਣਾ ਹੈ ਕਿ ਅਮਰੀਕਾ ਨੇ ਇਸ ਲੜਾਈ ਨੂੰ ਰੋਕਣ ਦੇ ਵਿੱਚ ਭਰਵਾਂ ਕਿਰਦਾਰ ਹੈ ਜਿਹੜਾ ਉਹ ਅਦਾ ਕੀਤਾ। ਆਖਣ ਵਾਲੇ ਇਹ ਵੀ ਆਖ ਰਹੇ ਨੇ ਕਿ ਇਹ ਮੁਲਾਕਾਤ ਬੜੀ ਖਾਸ ਸੀ, ਕਿਉਂਕਿ ਇਸ ਵੇਲੇ ਈਰਾਨ ਔਰ ਇਸਰਾਈਲ ਦੀ ਜੰਗ ਵਿਚਕਾਰ ਅਮਰੀਕਾ ਨੇ ਪਾਕਿਸਤਾਨ ਨੂੰ ਕੋਈ ਆਪਣਾ ਸਿੱਧਾ ਸਾਵਾਂ ਸੁਨਾਹ ਹੈ ਜਿਹੜਾ ਉਹ ਦੇ ਦਿੱਤਾ ਹੈ। ਇਸ ਤੋਂ ਅੱਡ ਪਾਕਿਸਤਾਨ ਦੇ ਆਪਣੇ ਅੰਦਰ ਦੇ ਮਾਮਲਾਤ ਔਰ ਭਾਰਤ ਦੇ ਨਾਲ ਤਾਲੁਕ ਵਾਸਤੇ ਔਰ ਖਾਸ ਕਰ ਕਸ਼ਮੀਰ ਦੇ ਮਾਮਲੇ ਦੇ ਉੱਤੇ ਜੋ ਗੱਲਾਂ ਹੋਈਆਂ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਸਾਹਮਣੇ ਆਉਣ ਦੀ ਉਮੀਦ ਹੈ। ਪਾਕਿਸਤਾਨ ਤੋਂ ਡਿਫੈਂਸ ਮਿਨਿਸਟਰ ਖਾਜਾ ਆਸਫ ਹੋਣਾ ਦਾ ਆਖਣਾ ਹੈ ਕਿ ਪਾਕਿਸਤਾਨੀ ਫੌਜ ਮੁਖੀ ਔਰ ਡੋਨਲਡ ਟਰੰਪ ਹੋਣਾ ਦੀ ਇਸ ਮੁਲਾਕਾਤ ਦਾ ਫਰੂਟਫੁਲ ਨਤੀਜਾ ਜਿਹੜਾ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਸਾਹਮਣੇ ਆਏਗਾ। ਪਾਕਿਸਤਾਨ ਦੇ ਸੂਬਾ ਖੈਬਰ ਪਖਤੂਨਖਾਨ ਔਰ ਬਲੋਚਿਸਤਾਨ ਦੇ ਵਿੱਚ ਇੱਕ ਵਾਰ ਫਿਰ ਅਤਗਰਦਾਂ ਨੇ ਹਮਲੇ ਕੀਤੇ ਨੇ। ਬਲੋਚਿਸਤਾਨ ਦੇ ਵਿੱਚ ਹੋਣ ਵਾਲਾ ਅਤਗਰਦ ਹਮਲਾ ਹੈ ਜਿਹੜਾ ਏਅਰ ਰੇਲਵੇ ਲਾਈਨ ਦੇ ਉੱਤੇ ਕੀਤਾ ਗਿਆ, ਜਿਹਦੇ 'ਚ ਇੱਕ ਵਾਰ ਫਿਰ ਜਾਫਰ ਐਕਸਪ੍ਰੈਸ ਜਿਹਦੇ ਉੱਤੇ ਬਲੋਚ ਅਤਗਰਦਾਂ ਵੱਲੋਂ ਹਮਲਾ ਕੀਤਾ ਗਿਆ ਸੀਗਾ ਉਹਨੂੰ ਨਿਸ਼ਾਨਾ ਬਣਾਇਆ ਗਿਆ। ਰੇਲਵੇ ਲਾਈਨ ਨੂੰ ਧਮਾਕੇ ਦੇ ਨਾਲ ਉਡਾ ਦਿੱਤਾ ਗਿਆ, ਜਿਹਦੇ ਨਾਲ ਜਾਫਰ ਐਕਸਪ੍ਰੈਸ ਦੀਆਂ 3 ਬੋਗੀਆਂ ਲਾਈਨ ਤੋਂ ਥੱਲੇ ਲੈ ਗਈਆਂ, ਪਰ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਖਬਰਾਂ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਬਲੋਚਿਸਤਾਨ ਦੇ ਨਾਲ ਜੁੜਦੇ ਸਿੰਧ ਦੇ ਸ਼ਹਿਰ ਜੈਕਬਾਬਾਦ ਦੇ ਵਿੱਚ ਇਸ ਪਟਰੀ ਨੂੰ ਧਮਾਕੇ ਦੇ ਨਾਲ ਉਡਾਇਆ ਗਿਆ।
ਗਿਆ, ਜਿੱਥੇ ਫੋਰਸਿਸ ਨੇ ਫੌਰੀ ਤੌਰ ਤੇ ਅੱਪੜ ਕੇ ਸਾਰੇ ਸਬੂਤ ਇਕੱਠੇ ਕਰ ਲਏ ਨੇ। ਲਾਈਨ ਦੀ ਮੁਰੰਮਤ ਤੋਂ ਬਾਅਦ ਇਹਨੂੰ ਫਿਰ ਆਈਜਾਈ ਵਾਸਤੇ ਖੋਲ ਦਿੱਤਾ ਗਿਆ ਹੈ। ਦੂਸਰਾ ਹਮਲਾ ਜਿਹੜਾ ਉਹ ਪਾਕਿਸਤਾਨ ਦੇ ਸੂਬੇ ਖੈਬਰ ਪਖਤੂਨਖਵਾਨ ਦੇ ਵਿੱਚ ਹੋਇਆ, ਜਿੱਥੇ ਲੱਕੀ ਮਰਵਤ ਦੇ ਇਲਾਕੇ ਦੇ ਵਿੱਚ ਇੱਕ ਗੈਸ ਪਾਈਪਲਾਈਨ ਨੂੰ ਧਮਾਕੇ ਦੇ ਨਾਲ ਉਡਾ ਦਿੱਤਾ ਗਿਆ। ਯਾਦ ਰਵੇ ਕਿ ਖੈਬਰ ਪਖਤੂਨਖਵਾਨ ਤੋਂ ਗੈਸ ਦੀ ਇਹ ਸਪਲਾਈ ਲਾਈਨ ਲਹਿੰਦੇ ਪੰਜਾਬ ਤੱਕ ਹੁੰਦੀ ਸੀਗੀ। ਇਸ ਤੋਂ ਪਹਿਲਾਂ ਵੀ ਇਸ ਸਪਲਾਈ ਲਾਈਨ ਨੂੰ ਕਈ ਵਾਰ ਉਡਾਇਆ ਗਿਆ ਹੈ। ਇਸ ਵਾਰ ਵੀ ਇਹ ਚੇਤਾਵਨੀ ਜ਼ਾਹਰ ਕੀਤੀ ਜਾ ਰਹੀ ਹੈ ਕਿ ਇਸ ਪਾਈਪਲਾਈਨ ਨੂੰ ਉਡਾਉਣ ਦਾ ਕੰਮ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ ਦੇ ਅਤਗਰਦਾਂ ਨੇ ਕੀਤਾ ਹੈ, ਜਦਕਿ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ ਉਹ ਅਤਗਰਦ ਤਨਜ਼ੀਮ ਹੈ ਜਿਹਦੇ ਤੇ ਪਾਕਿਸਤਾਨ 'ਚ ਪਾਬੰਦੀ ਹੈ ਔਰ 2022 ਤੋਂ ਪਾਕਿਸਤਾਨ ਦੇ ਵਿੱਚ ਜੰਗਬੰਦੀ ਦੇ ਸਮਝੌਤੇ ਨੂੰ ਮੁਕਾਉਣ ਤੋਂ ਬਾਅਦ ਇਹਨਾਂ ਵੱਲੋਂ ਲਗਾਤਾਰ ਖੈਬਰ ਪਖਤੂਨਖਵਾਨ ਸੂਬੇ ਦੇ ਵਿੱਚ ਇਹੋ ਜਿਹੇ ਹਮਲੇ ਸਾਹਮਣੇ ਆ ਰਹੇ ਨੇ। ਗੈਸ ਪਾਈਪਲਾਈਨ ਨੂੰ ਇਸ ਤਰ੍ਹਾਂ ਧਮਾਕੇ ਦੇ ਨਾਲ ਉਡਾਉਣ ਦੇ ਨਾਲ ਵੱਡੇ ਰਕਬੇ ਦੇ ਵਿੱਚ ਅੱਗ ਹੈ ਜਿਹੜੀ ਉਹ ਖਿਲਰ ਗਈ, ਪਰ ਕਿਸੇ ਕਿਸਮ ਦਾ ਕੋਈ ਜਾਨੀ ਨੁਕਸਾਨ ਜਿਹੜਾ ਉਹ ਨਹੀਂ ਹੋਇਆ। ਕਿਸਾਨਾਂ ਨੂੰ ਜੀਣ ਦਿੱਤਾ ਜਾਏ, ਉਹਨਾਂ ਦੇ ਨਾਲ ਮਤਰੇਈ ਮਾਂ ਵਾਲਾ ਸਲੂਕ ਨਾ ਕੀਤਾ ਜਾਏ, ਸਾਡੇ ਕੋਲੋਂ ਜੀਣ ਦਾ ਹੱਕ ਨਾ ਖਵੋ, ਇਹ ਆਖਣਾ ਹੈ ਕਿਸਾਨ ਇਤਿਹਾਦ ਕੌਂਸਲ ਦੇ ਪ੍ਰਧਾਨ ਖਾਲਦ ਖੋਖਰ ਹੋਣਾ ਦਾ, ਜਿਨ੍ਹਾਂ ਨੇ ਲਾਹੌਰ ਦੇ ਵਿੱਚ ਪ੍ਰੈਸ ਤੇ ਮੀਡੀਆ ਦੇ ਇੱਕ ਇਕੱਠ ਦੇ ਨਾਲ ਗੱਲਬਾਤ ਕਰਦਿਆਂ ਆਖਿਆ ਹੈ ਕਿ ਇਸ ਵੇਲੇ ਸਰਕਾਰ ਜ਼ਰਈ ਆਪਾਸ਼ੀ ਔਰ ਬਾਕੀ ਮਾਮਲੇ ਨੇ ਜਿਹੜੇ ਉਹਨਾਂ ਦੇ ਉੱਤੇ ਖੁਦ ਕਫਾਲਤ ਦੀਆਂ ਗੱਲਾਂ ਕਰਨ ਰਹੀ ਹੈ, ਪਰ ਹਕੀਕਤ ਇਹ ਹੈ ਕਿ ਕਿਸਾਨ ਰੁਲ ਕੇ ਰਹਿ ਗਿਆ ਹੈ। ਇਸ ਬਜਟ ਦੇ ਵਿੱਚ ਵੀ ਕਿਸਾਨਾਂ ਦੇ ਜ਼ਖਮ ਦੇ ਉੱਤੇ ਕੋਈ ਕਿਸੇ ਕਿਸਮ ਦਾ ਮਰਮ ਨਹੀਂ ਲਾਇਆ ਗਿਆ। ਇਹ ਜਿਹੜਾ ਮਤਰਿਆਂ ਵਾਲਾ ਸਲੂਕ ਹੈ, ਇਹਦੇ ਨਾਲ ਕਿਸਾਨ ਹੈ ਜਿਹੜਾ ਉਹ ਇਸ ਵੇਲੇ ਬੇਹਾਲ ਹੋ ਚੁੱਕਿਆ ਹੈ। ਖਾਲਦ ਖੋਖਰ ਹੋਣਾ ਨੇ ਆਖਿਆ ਕਿ ਜ਼ਰਾਅਤ ਦੀ ਇਨਕਮ ਦੇ ਉੱਤੇ ਇਨਕਮ ਟੈਕਸ ਹੈ ਜਿਹੜਾ ਉਹ 15% ਤੋਂ ਵਧਾ ਕੇ 45% ਲਾ ਦਿੱਤਾ ਗਿਆ ਆ, ਪਰ ਪਹਿਲਾਂ ਸਰਕਾਰ ਇਹ ਤੇ ਦੱਸੇ ਕਿ ਜ਼ਰਾਅਤ ਦਾ ਸ਼ੋਬਾ ਜਿਹੜਾ ਜਾਂ ਖੇਤੀ ਦਾ ਸ਼ੋਬਾ ਜਿਹੜਾ ਉਹ ਤਰੱਕੀ ਕਰਨ ਕਿੱਥੇ ਡਿਆ ਆ। ਉਹਨਾਂ ਨੇ ਮੰਗ ਕੀਤੀ ਕਿ ਸਰਕਾਰ ਪਹਿਲਾਂ ਤੇ ਖੇਤੀ ਦੇ ਇਸ ਸ਼ੋਬੇ ਨੂੰ ਤਰੱਕੀ ਦੇ ਪੈਂਡੇ ਪਾਏ, ਫਿਰ ਉਸ ਤੋਂ ਬਾਅਦ ਟੈਕਸ ਹੈ ਜਿਹੜਾ ਉਹ ਲਵੇ। ਉਹਨਾਂ ਦੱਸਿਆ ਕਿ ਮਹਿੰਗੀਆਂ ਖਾਦਾਂ ਸਰਕਾਰ ਵੱਲੋਂ ਐਲਾਨ ਕੀਤੀਆਂ ਜਾਂਦੀਆਂ ਨੇ ਔਰ ਉਸ ਤੋਂ ਬਾਅਦ ਇਹ ਸਾਨੂੰ ਬਲੈਕ ਚੋਂ ਖਰੀਦਣੀਆਂ ਪੈਂਦੀਆਂ ਨੇ। ਇਸ ਮੌਕੇ ਤੇ ਉਹਨਾਂ ਨੇ ਆਖਿਆ ਕਿ ਅੱਜ ਜਿਹੜੀ ਜ਼ਰਈ ਤਰੱਕੀ ਦੀ ਇੱਕ ਗੱਲਬਾਤ ਔਰ ਦਾਅਵਾ ਕੀਤਾ ਜਾ ਰਿਹਾ, ਹਕੀਕਤ ਇਹ ਹੈ ਕਿ ਪੈਦਾਵਾਰ 34% ਨਹੀਂ, ਮੁਲਕ ਭਰ ਦੇ ਵਿੱਚ ਜ਼ਰਾਅਤ 64% ਘਟੀ ਹੈ। ਉਹਨਾਂ ਨੇ ਆਖਿਆ ਕਿ ਮਕਈ ਦੀ ਫਸਲ ਦੇ ਵਿੱਚ 15% ਘਟ ਆਇਆ ਹੈ, ਚੌਲ ਦੀ ਫਸਲ ਹੈ ਜਿਹੜੀ ਉਹ 50% ਘਟ ਗਈ ਹੈ। ਕਿਸਾਨ ਬਿਲਕੁਲ ਇਸ ਪਾਸੇ ਨਹੀਂ ਆਉਣ ਡਿਆ ਔਰ ਡੀਰੈਗੂਲੇਟ ਦੇ ਨਾਂ ਦੇ ਉੱਤੇ ਸਰਕਾਰ ਜੋ ਖਿਲਵਾੜ ਕਰ ਰਹੀ ਹੈ ਉਹ ਨਾਕਾਬਲੇ ਬਿਆਨ ਹੈ। 4300 ਵਾਲੀ ਜਿਹੜੀ ਖਾਦ ਦੀ ਬੋਰੀ ਹੈ ਉਹ ਸਾਨੂੰ ਕਈ ਵਾਰ 7500 ਦੀ ਲੱਭਦੀ ਹੈ। ਇਸ ਮੌਕੇ ਤੇ ਉਹਨਾਂ ਨੇ ਆਖਿਆ ਕਿ ਇਹ ਕਿਸਾਨਾਂ ਦਾ ਮਈਸ਼ੀ ਕਤਲ ਹੈ, ਨਾ ਤੇ ਵਫਾਕ ਜਾਂ ਫੈਡਰਲ ਸਰਕਾਰ ਇਸ ਬਾਰੇ ਤਵੱਜੋ ਦੇਣ ਰਹੀ ਹੈ ਔਰ ਨਾ ਪੰਜਾਬ ਸਰਕਾਰ ਨੇ ਇਸ ਮਾਮਲੇ ਦੇ ਵਿੱਚ ਕੋਈ ਕਿਸੇ ਕਿਸਮ ਦਾ ਮਰਮ ਰੱਖਿਆ। ਉਹਨਾਂ ਨੇ ਆਖਿਆ ਕਿ ਮੁਲਕ ਭਰ ਦੇ ਵਿੱਚ ਇਸ ਵੇਲੇ 7 ਲੱਖ ਏਕੜ ਤੇ ਕਪਾਹ ਨਹੀਂ ਲਾਈ ਗਈ, ਜਿਹਦੇ ਤੋਂ ਅੰਦਾਜ਼ਾ ਕਰ ਲਵੋ ਕਿ ਜ਼ਰਾਅਤ ਕਿਹੜੇ ਪੈਂਡੇ ਪਈ ਹੈ। ਉਹਨਾਂ ਨੇ ਆਖਿਆ ਕਿ ਕਿਸਾਨਾਂ ਦੀਆਂ ਫਸਲਾਂ ਦਾ ਜਾਇਜ਼ ਮੁਆਵਜ਼ਾ ਕਾਇਮ ਕਰਨਾ ਸਰਕਾਰ ਦੀ ਜ਼ਿੰਮੇਵਾਰੀ ਹੈ। ਸਰਕਾਰ ਜੇ ਕਣਕ ਦੇ ਮੁੱਲ ਨਹੀਂ ਤੈਅ ਕਰਦੀ ਤੇ ਫਿਰ ਉਹਨੂੰ ਇਹ ਵੀ ਹੱਕ ਨਹੀਂ ਹੈ ਕਿ ਉਹ ਰੋਟੀ ਦਾ ਮੁੱਲ ਤੈਅ ਕਰੇ। ਅਸੀਂ ਸਰਕਾਰ ਤੋਂ ਮੰਗ ਕਰਨੇ ਆ ਕਿਸਾਨਾਂ ਕੋਲੋਂ ਉਹਨਾਂ ਜੀਣ ਦਾ ਹੱਕ ਨਾ ਖੋਇਆ ਜਾਏ। ਪਾਕਿਸਤਾਨੀ ਫੈਡਰਲ ਸਰਕਾਰ ਦੇ ਜ਼ਿੰਮੇਦਾਰਾਂ ਨੇ ਸਿਰ ਜੋੜ ਕੇ ਇਹ ਤੈਅ ਕਰਨਾ ਸ਼ੁਰੂ ਕਰ ਦਿੱਤਾ ਹੈ ਕਿ ਇਸਲਾਮਾਬਾਦ ਸ਼ਹਿਰ, ਜਿਹਨੂੰ ਜਨਰਲ ਜ਼ਿਆਉਲ ਹਕ ਦੇ ਫੌਜੀ ਰਾਜ ਦੇ ਦੌਰਾਨ 1980 ਦੇ ਵਿੱਚ ਇੱਕ ਸਦਾਰਤੀ ਹੁਕਮਨਾਮਾ ਨੰਬਰ 18 ਦੇ ਤਹਿਤ ਇੰਤਜ਼ਾਮੀ ਮਾਮਲੇ ਸਨ, ਉਹ ਅੱਜ ਵੀ ਉਸੇ ਤਰ੍ਹਾਂ ਚਲਾਏ ਜਾ ਰਹੇ ਨੇ, ਉਹਨੂੰ ਬਦਲਿਆ ਜਾਏ। ਇਹਦੇ ਵਾਸਤੇ ਦੋ ਸਲਾਹਾਂ ਸਾਹਮਣੇ ਆਈਆਂ ਨੇ। ਪਹਿਲੀ ਸਲਾਹ ਤੇ ਇਹ ਹੈ ਕਿ ਇਸਲਾਮਾਬਾਦ ਸ਼ਹਿਰ ਹੈ ਜਿਹੜਾ ਇਹਦੇ ਵਿੱਚ ਗਵਰਨੈਂਸ ਮਾਡਲ ਲਾਇਆ ਜਾਏ, ਯਾਨੀ ਜਿੱਦਾਂ ਪੰਜਾਬ ਜਾਂ ਬਾਕੀ ਸੂਬਿਆਂ ਦੀਆਂ ਅਸੈਂਬਲੀਆਂ ਨੇ ਇਸੇ ਤਰ੍ਹਾਂ ਇਸਲਾਮਾਬਾਦ ਵੀ ਇੱਕ ਅਸੈਂਬਲੀ ਬਣਾਈ ਜਾਏ ਔਰ ਇਸ ਅਸੈਂਬਲੀ ਨੇ ਜਿਹੜੇ ਇਹਦੀਆਂ ਚੋਣਾਂ ਕਰਵਾ ਕੇ ਇਹਦੇ ਨੁਮਾਇੰਦੇ ਨੇ ਜਿਹੜੇ ਉਹ ਚੁਣੇ ਜਾਣ। ਦੂਸਰਾ ਇਹ ਹੈ ਕਿ ਜਿਸ ਤਰ੍ਹਾਂ ਦਿੱਲੀ ਸ਼ਹਿਰ ਦੀ ਇੰਤਜ਼ਾਮੀ ਮਾਮਲੇ ਚਲਾਏ ਜਾ ਰਹੇ ਨੇ, ਉਸੇ ਤਰ੍ਹਾਂ ਇਸਲਾਮਾਬਾਦ ਸ਼ਹਿਰ ਦੇ ਇੰਤਜ਼ਾਮੀ ਮਾਮਲੇ ਨੇ ਜਿਹੜੇ ਉਹ ਚਲਾਏ ਜਾਣ। ਇਹ ਸਾਰੇ ਮਾਮਲੇ ਨੇ ਜਿਹੜੇ ਪਾਕਿਸਤਾਨੀ ਪ੍ਰਾਈਮ ਮਿਨਿਸਟਰ ਸ਼ਹਿਬਾਜ਼ ਸ਼ਰੀਫ ਹੋਣਾ ਦੀ ਅਗਵਾਈ ਦੇ ਵਿੱਚ ਹੋਣ ਵਾਲੇ ਇੱਕ ਇਕੱਠ ਦੇ ਵਿੱਚ ਜ਼ਿੰਮੇਦਾਰਾਂ ਦੀਆਂ ਸਲਾਹਾਂ ਸਾਹਮਣੇ ਆਉਣ ਤੋਂ ਬਾਅਦ ਸਿਰੇ ਚੜਨ ਦੀ ਉਮੀਦ ਹੈ। ਆਖਿਆ ਜਾ ਰਿਹਾ ਹੈ ਕਿ ਜੇ ਇਸਲਾਮਾਬਾਦ ਸ਼ਹਿਰ ਨੂੰ ਦਿੱਲੀ ਤਰਜ਼ ਦਾ ਨਿਜ਼ਾਮ ਦਿੱਤਾ ਜਾਂਦਾ ਹੈ ਤੇ ਉਹਦੇ ਵਿੱਚ ਇਸ ਸ਼ਹਿਰ ਦਾ ਜਿਹੜਾ ਕਮਿਸ਼ਨਰ ਹੋਏਗਾ ਉਹਦੇ ਕੋਲ ਚੀਫ ਸੈਕਟਰੀ ਦੇ ਇਖਤਿਆਰ ਹੋਣਗੇ। ਉਸੇ ਤਰ੍ਹਾਂ ਜਿੱਦਾਂ ਹਰ ਸੂਬੇ ਦਾ ਚੀਫ ਸੈਕਟਰੀ ਉਥੋਂ ਦੇ ਇੰਤਜ਼ਾਮੀ ਮਾਮਲਿਆਂ ਦਾ ਜ਼ਿੰਮੇਦਾਰ ਹੁੰਦਾ ਹੈ, ਇਸਲਾਮਾਬਾਦ ਸ਼ਹਿਰ ਦੇ ਵਿੱਚ ਵੀ ਇਹ ਇਖਤਿਆਰ ਉਹਦੇ ਕੋਲ ਹੋਣਗੇ। ਦੂਸਰੀ ਸੂਰਤ ਦੇ ਵਿੱਚ ਜੇ ਇੱਥੇ ਅਸੈਂਬਲੀ ਬਣਾਈ ਜਾਂਦੀ ਹੈ ਤੇ ਉਹਦੇ ਕੋਲ 31 ਮੈਂਬਰ ਹੋਣਗੇ, ਜਿਨ੍ਹਾਂ ਦੇ ਵਿੱਚੋਂ 15 ਦਾ ਚੁਣਾਵ ਵੋਟ ਦੇ ਜ਼ਰੀਏ ਲੋਕ ਕਰਨਗੇ, ਜਦਕਿ ਇਸ ਤੋਂ ਅੱਡ 4 ਜਿਹੜੀਆਂ ਸੀਟਾਂ ਨੇ ਉਹ ਬੀਬੀਆਂ ਵਾਸਤੇ ਜਾਂ ਜ਼ਨਾਨੀਆਂ ਵਾਸਤੇ ਹੋਣਗੀਆਂ ਔਰ 4 ਨੇ ਜਿਹੜੀਆਂ ਉਹ ਅਕਲੀਅਤਾਂ ਵਾਸਤੇ ਜਾਂ ਮਿਨੋਰਟੀਜ਼ ਵਾਸਤੇ ਹੋਣਗੀਆਂ। 12 ਜਿਹੜੀਆਂ ਸੀਟਾਂ ਨੇ ਉਹਨਾਂ ਦੇ ਉੱਤੇ ਪਾਕਿਸਤਾਨ ਦੀ ਫੈਡਰਲ ਸਰਕਾਰ ਦੇ ਨੋਮੀਨੇਟ ਕੀਤੇ ਨੁਮਾਇੰਦੇ ਨੇ ਜਿਹੜੇ ਉਹ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣਗੇ ਔਰ ਉਹ ਐਜੂਕੇਸ਼ਨ ਦੇ ਨਾਲ ਸਿਹਤ, ਟਾਊਨ ਪਲੈਨਿੰਗ, ਵਪਾਰ, ਐਜੂਕੇਸ਼ਨ, ਮਾਹੌਲੀਆਤ, ਸਿਵਲ ਸੁਸਾਇਟੀ, ਕਾਨੂੰਨ ਤੇ ਅਕਲੀਅਤਾਂ ਵਰਗੇ ਜਿਹੜੇ ਸ਼ੋਬੇ ਨੇ ਉਹਨਾਂ ਨੂੰ ਚਲਾਉਣਗੇ। ਇਸ ਬਾਰੇ ਆਖਿਆ ਜਾ ਰਿਹਾ ਹੈ ਕਿ 1980 ਦਾ ਜ਼ਿਆਉਲ ਹਕ ਦੌਰ ਦੇ ਫੌਜੀ ਰਾਜ ਦਾ ਇਹ ਕਾਨੂੰਨ ਹੈ ਜਿਹੜਾ ਜਾਂ ਇਹ ਇੰਤਜ਼ਾਮ ਹੈ ਜਿਹੜਾ ਇਹ ਬਦਲਣ ਦੀ ਲੋੜ ਹੈ। ਆਉਣ ਵਾਲੇ ਦਿਨਾਂ ਦੇ ਵਿੱਚ ਇਸ ਬਾਰੇ ਕੋਈ ਵੱਡੀ ਖਬਰ ਸਾਹਮਣੇ ਆ ਸਕਦੀ ਹੈ। ਅਸੀਂ ਜੋ ਕੀਤਾ ਇਨਸਾਨੀਅਤ ਵਾਸਤੇ ਕੀਤਾ, ਇਹ ਕੰਮ ਸਰਹੱਦਾਂ ਤੋਂ ਅਪਾਰਾ ਹੈ। ਇਹ ਬਿਆਨ ਆਇਆ ਹੈ ਪਾਕਿਸਤਾਨ ਦੀ ਬਹਿਰੀਆ ਔਰ ਮੈਰੀਟਾਈਮ ਸਿਕਿਉਰਿਟੀ ਏਜੰਸੀ ਵੱਲੋਂ, ਜਿਨ੍ਹਾਂ ਨੇ ਲਾਇਬੇਰੀਆ ਦੇ ਇੱਕ ਤੇਲ ਬਰਦਾਰ ਬਹਿਰੀ ਸ਼ਿਪ ਦੇ ਵਿੱਚ ਸਫ਼ਰ ਕਰਦੇ ਇੱਕ ਭਾਰਤੀ ਸ਼ਹਿਰੀ ਨੂੰ ਸਿਹਤ ਦੀਆਂ ਸੇਵਾਵਾਂ ਦਿੱਤੀਆਂ। ਇਸ ਭਾਰਤੀ ਸ਼ਹਿਰੀ ਦਾ ਨਾਂ ਪ੍ਰਿयांशु ਹਲਾਵਤ ਦੱਸਿਆ ਗਿਆ ਹੈ, ਜੋ ਕਿ ਬਿਮਾਰ ਸੀਗਾ ਔਰ ਜ਼ਖਮਾਂ ਦੇ ਨਾਲ ਫੱਟੜ ਸੀਗਾ। ਇਸ ਬਹਿਰੀ ਬੇੜੇ ਵੱਲੋਂ ਮੈਰੀਟਾਈਮ ਸਿਕਿਉਰਿਟੀ ਏਜੰਸੀ ਦੇ ਨਾਲ ਰਾਬਤਾ ਕਰਕੇ ਇਹਦੀ ਮਦਦ ਦੇ ਵਾਸਤੇ ਆਖਿਆ ਗਿਆ, ਜਿਹਦੇ ਤੋਂ ਬਾਅਦ ਇਸ ਭਾਰਤੀ ਸ਼ਹਿਰੀ ਨੂੰ
तिब्बी मदद दी गई और कराची के एक हस्पताल च दाखिल करवाया गया। याद रहे कि पाकिस्तान और भारत ने आपस दे विच वीज़िਆਂ ਦੀ ਬੰਦਿਸ਼ ਕੀਤੀ ਹੋਈ ਹੈ, ਜਿਹਦੇ ਵਿੱਚ ਮੈਡੀਕਲ ਵੀਜ਼ੇ ਵੀ ਬੰਦ ਨੇ। ਪਰ ਇਸ ਭਾਰਤੀ ਸ਼ਹਿਰੀ ਨੂੰ ਕਰਾਚੀ ਸ਼ਹਿਰ ਦੇ ਵਿੱਚ ਨਾ ਸਿਰਫ ਉਹਦੇ ਇਲਾਜ ਔਰ ਦਵਾ ਦਾਰੂ ਦੀਆਂ ਸੇਵਾਵਾਂ ਦਿੱਤੀਆਂ ਗਈਆਂ, ਬਲਕਿ ਇਸ ਸ਼ਿਪ ਦੇ ਵਿੱਚ ਜਿੰਨੇ ਭਾਰਤੀ ਸ਼ਹਿਰੀ ਸਫ਼ਰ ਕਰਨ ਦੇ ਸਨ ਉਹਨਾਂ ਨੂੰ ਵੀ ਪਹੁੰਚਣ ਕੀਤੀ ਗਈ ਕਿ ਜੇ ਉਹਨਾਂ ਨੂੰ ਕਿਸੇ ਮਦਦ ਦੀ ਲੋੜ ਹੈ ਤਾਂ ਪਾਕਿਸਤਾਨੀ ਜ਼ਿੰਮੇਦਾਰ ਉਹ ਮਦਦ ਦੇਣ ਨੂੰ ਤਿਆਰ ਨੇ। ਪਾਕਿਸਤਾਨੀ ਮੈਰੀਟਾਈਮ ਇਨਫੋਰਮੇਸ਼ਨ ਐਂਡ ਕੋਆਰਡੀਨੇਸ਼ਨ ਸੈਂਟਰ ਨੇ ਆਖਿਆ ਹੈ ਕਿ ਇਹ ਇੱਕ ਮਰਕਜ਼ੀ ਕੰਮ ਹੈ ਜਿਹਦੇ ਵਾਸਤੇ ਅਸੀਂ ਬਿਲਕੁਲ 24 ਘੰਟੇ ਚੁਕੰਨੇ ਰਹਿੰਦੇ ਆ। ਸਮੁੰਦਰਾਂ ਦੀ ਰਾਖੀ ਦੇ ਨਾਲ ਨਾਲ ਅਸੀਂ ਉੱਥੇ ਇਨਸਾਨੀ ਭਲੇ ਵਾਸਤੇ ਵੀ ਆਪਣੀਆਂ ਸੇਵਾਵਾਂ ਦਿੰਦੇ ਆ ਔਰ ਅਸੀਂ ਇਹ ਕੰਮ ਕਰਦੇ ਰਵਾਂਗੇ ਕਿਉਂਕਿ ਇਹ ਸਰਹੱਦਾਂ ਤੋਂ ਅਪਾਰਾ ਹੈ। ਲੋ ਜੀ, ਅੱਜ ਦਾ ਅਪਡੇਟ ਪਾਕਿਸਤਾਨ ਇੱਥੇ ਹੀ ਮੁੱਕਦਾ ਹੈ। ਮੈਨੂੰ ਮਸੂਦ ਮੱਲੀ ਨੂੰ ਪੰਜਾਬੀ ਰੇਡੀਓ USA ਦੇ ਫ੍ਰੈਜ਼ਨੋ ਕੈਲੀਫੋਰਨੀਆ ਸਟੂਡੀਓਜ਼ ਤੋਂ ਦਵੋ ਇਜਾਜ਼ਤਾਂ। ਪਰ ਜਾਣ ਤੋਂ ਪਹਿਲਾਂ ਦੱਸਦਾ ਜਾਵਾਂ ਕਿ ਇਹ ਖਬਰਾਂ ਹਫਤੇ 'ਚ 5 ਦਿਨ ਮੰਡੇ ਟੂ ਫਰਾਈਡੇ ਤੁਹਾਡੇ ਵਾਸਤੇ ਪੰਜਾਬੀ ਰੇਡੀਓ USA ਦੇ ਨੈਸ਼ਨਲ ਔਰ ਇੰਟਰਨੈਸ਼ਨਲ ਰੇਡੀਓ ਨੈਟਵਰਕ ਦੇ ਨਾਲ ਪੰਜਾਬੀ ਰੇਡੀਓ USA ਔਰ ਪੰਜਾਬੀ TV USA ਦੇ ਡਿਜੀਟਲ ਔਰ ਸੋਸ਼ਲ ਮੀਡੀਆ ਪਲੇਟਫਾਰਮਸ ਤੇ ਵੀ ਪੇਸ਼ ਕੀਤੀਆਂ ਜਾਂਦੀਆਂ ਨੇ। ਇਹਨਾਂ ਖਬਰਾਂ ਨੂੰ ਵੇਖਣਾ ਹੋਵੇ, ਸੁਣਨਾ ਹੋਵੇ, ਉਹਦੇ ਵਾਸਤੇ ਸਬਸਕ੍ਰਾਈਬ ਕਰੋ ਸਾਡੇ ਡਿਜੀਟਲ ਔਰ ਸੋਸ਼ਲ ਮੀਡੀਆ ਪਲੇਟਫਾਰਮਸ ਨੂੰ ਜੁਆਇਨ ਕਰੋ। ਸਬਸਕ੍ਰਾਈਬ ਕਰਕੇ ਘੰਟੀ ਦਾ ਬਟਨ ਦਬਾਓ ਤਾਂ ਜੋ ਤੁਹਾਡੇ ਤੱਕ ਤਾਜ਼ਾ ਅਪਡੇਟਸ ਪਹੁੰਚਦੀਆਂ ਰਹਿਣ। ਖਬਰਾਂ ਨੂੰ ਸਪਾਂਸਰ ਕਰਨਾ ਹੋਵੇ ਤੇ ਉਹਦੇ ਲਈ ਸਾਡਾ ਟੈਲੀਫੋਨ ਨੰਬਰ 408 272 5200 4082725200। ਅੱਜ ਤੱਕ ਲਈ ਇੰਨਾ ਹੀ। ਮੈਨੂੰ ਮਸੂਦ ਮੱਲੀ ਨੂੰ ਦੋ ਇਜਾਜ਼ਤਾਂ, ਫਿਰ ਮਿਲਾਂਗੇ ਆਉਂਦੀ ਮੁਲਾਕਾਤ ਤੱਕ ਲਈ। ਮਾਈਕ੍ਰੋਫੋਨ ਔਰ ਕੈਮਰੇ ਦੇ ਇਸ ਪਾਸੇ ਤੁਹਾਡਾ ਮੇਰਾ ਸਾਡਾ ਸਾਰਿਆਂ ਦਾ ਰੱਬ ਰਾਖਾ।